ਸੋ ਸਭ ਤੋਂ ਪਹਿਲਾਂ ਜਿਹੜੀ ਖਬਰ ਮੇਨ ਆ ਉਹਦੇ ਵੱਲ ਆਈਏ ਤੇ ਜਿਹੜੇ ਸਾਬਕਾ FBI ਦੇ ਡਾਇਰੈਕਟਰ ਜੇਮਸ ਕੋਮੀ ਆ ਉਹਨਾਂ ਨੇ ਨਾਟ ਗਿਲਟੀ ਪਲੀਡ ਕੀਤਾ ਹੈਗਾ ਆ ਤੇ ਉਹ ਕਹਿੰਦੇ ਆ ਵੀ ਮੈਨੂੰ ਅਨਫੇਅਰਲੀ ਟਾਰਗੇਟ ਕੀਤਾ ਗਿਆ ਆ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ। ਜੇ ਕੋਮੀ ਹੁਣਾਂ ਨੂੰ ਜਿਹੜੇ ਆ ਦੋ ਕ੍ਰਿਮੀਨਲ ਚਾਰजेस ਉਹਨਾਂ ਤੇ ਲਾਏ ਗਏ ਹੈਗੇ ਆ ਤੇ ਉਹ ਕਹਿੰਦੇ ਆ ਵੀ ਉਹਨਾਂ ਦੇ ਜਿਹੜੇ ਵਕੀਲ ਆ ਅਸੀਂ ਕਾਫੀ ਜ਼ਿਆਦਾ ਜਿਹੜੇ ਮੋਸ਼ਨਸ ਆ ਉਹ ਪਾਣ ਜਾ ਰਹੇ ਹੈਗੇ ਆ। ਸੋ ਇਹਦੇ ਨਾਲ ਕੀ ਹੋਊਗਾ ਵੀ ਕੇਸ ਕਹਿੰਦੇ ਵੀ ਪਹਿਲਾਂ ਹੀ ਖਤਮ ਹੋ ਜਾਊਗਾ ਜੂਰੀ ਤੱਕ ਪਹੁੰਚਣ ਤੋਂ। ਕੌਮੀ ਹੁਣੀ ਜੇ ਕਨਵਿਕਟ ਕੀਤੇ ਜਾਂਦੇ ਆ ਤੇ ਵੀ ਉਹਨਾਂ ਨੇ ਫਾਲਸ ਸਟੇਟਮੈਂਟ ਦਿੱਤੀ ਹੈਗੀ ਆ ਜਾਂ ਕਾਂਗਰੈਸ਼ਨਲ ਪ੍ਰੋਸੀਡਿੰਗਸ ਨੂੰ ਅਬਸਟਰਕਟ ਕੀਤਾ ਹੈਗਾ ਤੇ ਉਹਦੇ ਨਾਲ 5 ਸਾਲਾਂ ਦੀ ਜਿਹੜੀ ਸਜ਼ਾ ਹੋ ਸਕਦੀ ਹੈਗੀ ਆ। ਤੇ ਉਹਨਾਂ ਦੀ ਟੀਮ ਨੇ ਘੱਟੋ ਘੱਟ 5 ਮੋਸ਼ਨ ਇਹ ਆਲਰੇਡੀ ਫਾਈਲ ਕਰਤੇ ਆ ਵੀ ਜਿਹੜਾ ਇਹ ਕੇਸ ਆ ਡਿਸਮਿਸ ਹੋ ਜਾਣਾ ਚਾਹੀਦਾ ਹੈਗਾ। ਪ੍ਰੋਸੀਕਿਊਸ਼ਨ ਜਿਹੜੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਵੱਲੋਂ ਲਿਆਂਦੀ ਗਈ ਆ ਉਹ ਜੋ ਉਹਦੇ ਵਿੱਚ ਕੌਮੀ ਦੇ ਅਟਾਰਨੀ ਪੈਟਰਿਕ ਪਿਟਜ਼ਬਰਗ ਜੋ ਹੈਗੇ ਆ ਕੋਰਟ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਇਹ ਇੱਕ ਤਰ੍ਹਾਂ ਦੇ ਨਾਲ ਆਊਟਰੇਜੀਅਸ ਗਵਰਨਮੈਂਟ ਕੰਡਕਟ ਹੈਗਾ ਆ। ਕੌਮੀ ਨੇ ਵੀ ਇਹ ਕਿਹਾ ਵੀ ਇਹ ਸਿਰਫ ਜਿਹੜੀ ਆ ਬਦਲਾਖੋਰੀ ਦੀ ਭਾਵਨਾ ਹੈਗੀ ਆ ਵੀ ਮੈਂ ਇੰਨੀ ਵੱਡੀ ਪੋਜੀਸ਼ਨ ਦੇ ਉੱਤੇ ਸਰਵ ਕੀਤਾ ਹੈਗਾ ਕੋਈ ਮੇਰੇ ਅਗੇਂਸਟ ਇਹ ਲੱਭ ਨਹੀਂ ਸਕੇ ਤੇ ਹੁਣ ਇਹ ਜਿਹੜਾ ਆ ਇੱਕ ਸਿਰਫ ਸਟੇਟਮੈਂਟਸ ਨੂੰ ਲੈ ਕੇ ਪਿੱਛੇ ਆ ਗਏ ਹੈਗੇ ਆ। ਸੋ ਜਿਹੜਾ ਟਰਾਇਲ ਆ ਇਹ ਜਨਵਰੀ 5 ਨੂੰ ਸੈੱਟ ਕੀਤਾ ਗਿਆ ਆ ਤੇ ਦੋਨਾਂ ਸਾਈਡਾਂ ਦੇ ਜਿਹੜੇ ਅਟਾਰਨੀ ਆ ਕਹਿੰਦੇ ਭਈ ਇਹ 2 ਤੋਂ 3 ਦਿਨ ਘੱਟੋ ਘੱਟ ਇਸ ਟਰਾਇਲ ਲਈ ਲੱਗਣਗੇ। ਜੀ ਬਿਲਕੁਲ। ਸੋ ਅਦਾਲਤ ਦੇ ਵਿੱਚ ਅੱਜ ਜਿਹੜਾ ਉਹਨਾਂ ਨੂੰ ਜ਼ਰੂਰ ਉਹ ਪੇਸ਼ ਹੋਏ ਨੇ ਤੇ ਜਿੱਦਾਂ ਤੁਸੀਂ ਦੱਸਿਆ ਵੀ ਨਾਟ ਗਿਲਟੀ ਜਿਹੜਾ ਉਹਨਾਂ ਨੇ ਪਲੀ ਕਰ ਦਿੱਤਾ ਆ। ਸੋ ਦੇਖੋ ਕੀ ਜਿਹੜਾ ਉਹ ਬਣਦਾ ਆ। ਕੰਟੈਂਪਟ ਆਫ ਕਾਂਗਰਸ ਜਾਂ ਕਾਂਗਰਸ ਬਾਰੇ ਝੂਠ ਬੋਲਣ ਦੇ ਜਿਹੜੇ ਦੋਸ਼ ਉਹਨਾਂ ਉੱਤੇ ਲੱਗੇ ਆ। ਜੇ ਇਹ ਹਰਜੋਤ ਸਿੰਘ ਜੀ ਵੈਸੇ ਮਾਮਲਾ ਹੈਗਾ ਆ ਪਰ ਇਹ ਆ ਵੀ ਆਪਾਂ ਕਾਂਗਰਸ ਬਾਰੇ ਝੂਠ ਬੋਲਣ ਵਾਲੀ ਗੱਲ ਤਾਂ ਪਤਾ ਨਹੀਂ ਕਦੋਂ ਤੋਂ ਦੇਖਦੇ ਆ ਰਹੇ ਆ ਤੇ ਕਿੰਨੇ ਕੁ ਪੋਲੀਟੀਸ਼ਨਾਂ ਨੇ ਤੇ ਕਿੰਨੇ ਕੁ ਲੋਕਾਂ ਨੇ ਹੋਰ ਉਸ ਦੇ ਵਿੱਚ ਝੂਠ ਬੋਲੀ। ਇਹਦਾ ਮਤਲਬ ਇਹ ਨਹੀਂ ਵੀ ਇਹਨੂੰ ਬਖਸ਼ ਦੇਣਾ ਚਾਹੀਦਾ ਆ ਪਰ ਓਵਰਆਲ ਆਪਾਂ ਦੇਖ ਰਹੇ ਵੀ ਨਿਜ਼ਾਮ ਇੱਦਾਂ ਦਾ ਹੀ ਜਿਹੜਾ ਉੱਧਰ ਚੱਲ ਰਿਹਾ ਹੈਗਾ ਆ। ਸੋ FBI ਦੇ ਜਿਹੜੇ ਡਾਇਰੈਕਟਰ ਜੇਮਸ ਕੌਮੀ ਆ ਦੇਖੋ 2016 ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਹੈਲਰੀ ਕਲਿੰਟਨ ਨੂੰ ਪਹਿਲਾਂ ਵਿੱਚੇ ਬਰੀ ਕਰ ਦੇਣਾ ਫਿਰ ਇੱਕ ਦਿਨ ਪਹਿਲਾਂ ਉਹਨੇ ਕਹਿਣਾ ਵੀ ਹਾਂ ਆਪਾਂ ਇਨਵੈਸਟੀਗੇਸ਼ਨ ਕਰਨੀ ਆ ਫਿਰ ਬਾਅਦ ਦੇ ਵਿੱਚ ਪਿੱਛੇ ਹੱਥ ਖਿੱਚ ਲੈਣੇ। ਕਈ ਵਾਰੀ ਗੋਡ ਲਾਈਕ ਲੋਕਾਂ ਨੂੰ ਨਾ ਆਪਣੇ ਆਪ ਦੇ ਵਿੱਚ ਉਹ ਹੋ ਜਾਂਦਾ ਆ ਵੀ ਅਸੀਂ ਸਾਡੇ ਕਰਕੇ ਕਦੇ ਖੌਰੇ ਦੁਨੀਆ ਜਿਹੜੀ ਉਹ ਚੱਲਦੀ ਆ ਪਰ ਇੱਦਾਂ ਫਿਰ ਜਿਹੜਾ ਊਂਠ ਆ ਕਈ ਵਾਰੀ ਪਹਾੜ ਦੇ ਹੇਠਾਂ ਆ ਜਾਂਦਾ ਆ। ਸੋ ਇਸ ਟਾਈਮ ਆਪਣੀਆਂ ਕਿੱਤੀਆਂ ਦਾ ਹੀ ਕਿਤੇ ਨਾ ਕਿਤੇ ਜੇਮਸ ਕੌਮੀ ਨੂੰ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਨਾਲ ਦੇ ਨਾਲ ਪੈ ਰਿਹਾ ਹੈਗਾ ਆ।